ਇੱਕ ਬੜੀ ਇੰਟਰਸਟਿੰਗ ਖਬਰ ਹੈ ਸ਼ੇਅਰ ਕਰਨ ਵਾਲੀ ਤੁਹਾਡੇ ਨਾਲ। ਛੱਤੀਸਗੜ੍ਹ ਦਾ ਇੱਕ ਬਸਤਰ ਜ਼ਿਲ੍ਹਾ ਵਾ ਤੇ ਉੱਥੇ ਇੱਕ ਪਿੰਡ ਕੰਗੇਰਵਾਲੀ ਰਾਸ਼ਟਰੀ ਜਿਹੜਾ ਉਹ ਪਿੰਡ ਦਾ ਨਾਮ ਆ, ਕੋਟ ਮੱਸਰ ਪਿੰਡ ਦਾ ਨਾਂ। ਇੱਥੇ ਕੋਈ ਇਹਨਾਂ ਦਾ ਦੇਵਤਾ, ਕੋਈ ਦੇਵੀ ਆ ਤੇ ਉਹਦੀ ਯਾਤਰਾ ਕੱਢੀ ਜਾਂਦੀ ਹੈ ਤੇ ਪਰ ਦੇਵੀ ਨੂੰ ਐਨਕ ਚੜਾਉਣ ਦੀ ਜਿਹੜੀ ਪਰੰਪਰਾ ਹੈ, ਉਹ ਦੱਸੀ ਗਈ ਹੈ। ਬਜ਼ੁਰਗ ਇਹ ਮੰਨਦੇ ਆ ਵੀ ਚਸ਼ਮਾ ਚੜਾ ਕੇ ਮਾਤਾ ਨੂੰ ਦਾਨ ਕਰਕੇ ਜਾਂ ਚੜਾ ਕੇ ਦੇਵੀ ਨੂੰ, ਤਾਂ ਜਿਹੜੀ ਦੇਵੀ ਆ ਉਹਨਾਂ ਦੇ ਜੰਗਲਾਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਂਦੀ ਹੈ, ਜਿਸ ਨੂੰ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਅਪਣਾ ਰਹੀ ਹੈ। ਇੱਕ ਜਿਹੜਾ ਇੱਥੋਂ ਦਾ ਨਿਵਾਸੀ ਆ ਉਹ ਵੀ ਦੱਸਦਾ ਵੀ ਇੱਥੇ 3 ਸਾਲਾਂ ਵਿੱਚ ਇੱਕ ਵੱਡਾ ਮੇਲਾ ਵੀ ਲੱਗਦਾ ਹੈ ਤੇ ਐਨਕਾਂ ਚੜਾਈਆਂ ਜਾਂਦੀਆਂ ਤਾਂ ਜੋ ਉਹਨਾਂ ਦੀ ਖੇਤੀਬਾੜੀ ਜਾਂ ਉਹਨਾਂ ਨੂੰ ਉਹਨਾਂ ਦੇ ਜੰਗਲ ਹੈ ਜਿਹੜੇ ਉਹਨਾਂ ਨੂੰ ਨਜ਼ਰ ਨਾ ਲੱਗੇ। ਇਹ ਕਈ ਪੀੜ੍ਹੀਆਂ ਪੀੜ੍ਹੀਆਂ ਤੋਂ ਇਹ ਜਿਹੜੀ ਹੈ ਮਾਨਤਾ ਇਸ ਇਲਾਕੇ ਦੇ ਵਿੱਚ ਪੈਂਦੀ ਹੈ। ਸੋ ਭਾਰਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਭਿੰਨਤਾਵਾਂ ਭਰਿਆ ਦੇਸ਼ ਹੈ ਤੇ ਅਸੀਂ ਕਿਸੇ ਦੀ ਧਾਰਮਿਕ ਆਸਥਾ ਨੂੰ ਕੁਝ ਕਹਿ ਨਹੀਂ ਸਕਦੇ, ਪਰ ਹਰ ਇੱਕ ਬੰਦੇ ਦਾ ਕਿਸੇ ਵੀ ਧਰਮ ਨੂੰ ਮੰਨਣ ਦਾ, ਪੂਜਣ ਦਾ ਆਪਣਾ ਇੱਕ ਅਧਿਕਾਰ ਹੈ, ਉਹਨੂੰ ਮਿਲਿਆ ਹੋਇਆ। ਪਰ ਇਹ ਦੇਖੋ ਇੱਕ ਬੜੀ ਵਿਚਿੱਤਰ ਖਬਰ ਹੈ ਕਿ ਉਹਨਾਂ ਦੀ ਮਾਨਤਾ ਹੈ ਕਿ ਜੇਕਰ ਅਸੀਂ ਐਨਕ ਚੜਾਵਾਂਗੇ ਤਾਂ ਸਾਡੀਆਂ ਫਸਲਾਂ, ਸਾਡੇ ਜੰਗਲਾਂ ਨੂੰ ਨਜ਼ਰ ਜਿਹੜੀ ਹੈ ਉਹ ਨਹੀਂ ਲੱਗਣੀ। ਅਗਲੀ ਖਬਰ ਦੀ ਜੇ ਗੱਲ ਕਰੀਏ ਤਾਂ ਹੁਣ ਭ੍ਰਿਸ਼ਟਾਚਾਰ ਦੀ ਗੱਲ ਕਰ ਲੈਂਦੇ ਹਾਂ। ਪਤਾ ਲੱਗਿਆ ਕਿ ਜਿਹੜਾ ਸੰਗਰੂਰ ਦੇ ਵਿੱਚ ਕਰਨਵੀਰ ਸਿੰਘ ਪੀਪੀਐਸ ਹੈ, ਉਹਦੇ ਰੀਡਰ ਤੇ ਏਐਸਆਈ ਦਵਿੰਦਰ ਸਿੰਘ ਰਾਹੀਂ 3 ਲੱਖ ਰੁਪਏ ਦੀ ਮੰਗ ਕਰਨ ਤੇ ਲੈਣ ਦੇਣ ਦਾ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ। ਏਐਸਆਈ ਦਵਿੰਦਰ ਸਿੰਘ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਐਸਪੀ ਕਰਨਵੀਰ ਜਿਹੜਾ ਉਹ ਫਰਾਰ ਦੱਸਿਆ ਗਿਆ। ਸ਼ਿਕਾਇਤਕਰਤਾ ਇਹ ਗੱਲ ਕਹਿੰਦਾ ਹੈ ਕਿ ਪੁਲਿਸ ਥਾਣਾ ਘਨੌਰੀ ਦੇ ਵਿੱਚ ਜਿਹੜਾ ਮੁਕੱਦਮਾ ਨੰਬਰ 16 ਹੈ, ਉਹ 27/2/2022 ਨੂੰ ਧਾਰਾ 302, 120 ਬੀ, 148 ਤੇ 149 ਆਈਪੀਸੀ ਤਹਿਤ ਦਰਜ ਹੋਇਆ ਸੀ, ਜੋ ਕਿ ਬਾਅਦ ਦੇ ਵਿੱਚ 306 ਤੇ 326 ਆਈਪੀਸੀ ਦੇ ਵਿੱਚ ਤਬਦੀਲ ਹੋ ਗਿਆ ਸੀ। ਇਸੇ ਵਿੱਚ ਗੁਰਤੇਜ ਸਿੰਘ ਪੁੱਤਰ ਮਹਿੰਗਾ ਸਿੰਘ, ਬਲਜਿੰਦਰ ਕੌਰ ਪਤਨੀ ਮਹਿੰਗਾ ਸਿੰਘ, ਮੰਡਵੀ ਦੇ ਜਿਹੜੇ ਰਹਿਣ ਵਾਲੇ ਆ, ਉਹਨਾਂ ਨੂੰ ਮੁਲਜ਼ਮ ਵਜੋਂ ਇਹਨਾਂ ਨਾਲ ਸ਼ਮਿੰਦਰ ਕੌਰ ਪਤਨੀ ਕਿਰਪਾਲ ਸਿੰਘ ਹਰਿਆਓ ਖੁਰਦ ਵੀ ਸ਼ਾਮਲ ਸੀਗੇ। 2-3 ਜਾਣੇ ਹੋਰ ਸੀਗੇ, ਇਹ ਸ਼ਾਮਲ ਸੀ ਮੁਲਜ਼ਮ ਵਜੋਂ। ਇਸੇ ਮਾਮਲੇ ਦੇ ਵਿੱਚ ਜਿਹੜੀ ਮਹਿੰਗਾ ਸਿੰਘ ਵੱਲੋਂ ਦਰਖਾਸਤ ਲਾਈ ਗਈ ਸੀ, ਉਹਦੀ ਜਾਂਚ ਐਸਐਸਪੀ ਸੰਗਰੂਰ ਕਰਨਵੀਰ ਸਿੰਘ ਨੂੰ ਸੌਂਪੀ ਗਈ ਸੀ। ਐਸਪੀ ਸੰਗਰੂਰ, ਮਾਫ਼ ਕਰਨਾ, ਐਸਐਸਪੀ ਨਹੀਂ। ਕਰਨਵੀਰ ਸਿੰਘ ਐਸਪੀ ਨੂੰ ਇਹਦੀ ਜਾਂਚ ਸੌਂਪੀ ਗਈ ਸੀ ਤੇ ਮੁਲਜ਼ਮਾਂ ਦਾ ਬਚਾਅ ਕਰਨ ਵਾਸਤੇ ਕਰਨਵੀਰ ਸਿੰਘ ਨੇ ਆਪਣੇ ਰੀਡਰ ਏਐਸਆਈ ਦਵਿੰਦਰ ਸਿੰਘ ਪਾਸੋਂ 3,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਧਿਰ ਨੇ 2 ਅਪ੍ਰੈਲ 2022 ਨੂੰ 2:30 ਵਜੇ ਦੇ ਕਰੀਬ ਰੀਡਰ ਨੂੰ 3 ਲੱਖ ਰੁਪਏ, ਜਿਹਦੇ ਵਿੱਚ 5-500 ਦੇ ਨੋਟਾਂ ਦੇ 6 ਪੈਕੇਟ ਸਨ, ਉਹ ਦਿੱਤੇ। 5 ਮਿੰਟ ਬਾਅਦ ਇਹੀ ਪੈਸੇ ਐਸਪੀ ਕਨਵੀਨਰ ਨੂੰ ਰੀਡਰ ਨੇ ਦੇਤੇ ਤੇ ਬਾਅਦ ਦੇ ਵਿੱਚ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਿਸ ਨੇ ਐਸਐਸਪੀ ਤੇ ਰੀਡਰ ਦੇ ਖਿਲਾਫ ਜਿਹੜਾ ਹੈ ਉਹ ਕੇਸ ਦਰਜ ਕਰ ਲਿਆ ਭ੍ਰਿਸ਼ਟਾਚਾਰ ਦਾ, ਜਿਹਦੀ ਐਫਆਈਆਰ ਨੰਬਰ 66 ਹੈ ਤੇ ਇਹ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹ ਲੱਗੀਆਂ ਨੇ ਜਿਹੜੀ ਜਾਂਚ ਚੱਲ ਰਹੀ ਸੀ ਉਸ ਕੇਸ ਦੇ ਵਿੱਚ ਜਿਹੜਾ ਮੁਕੱਦਮਾ ਨੰਬਰ 16 ਸੀਗਾ, ਉਸੇ ਕੇਸ ਦੇ ਵਿੱਚ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਜਿਹੜਾ ਕੇਸ ਆ ਉਹ ਦਰਜ ਕਰ ਲਿਆ ਗਿਆ। ਦਵਿੰਦਰ ਸਿੰਘ ਏਐਸਆਈ ਜਿਹਦੇ ਤੇ ਕੇਸ ਦਰਜ ਹੋਇਆ ਤੇ ਕਰਨਵੀਰ ਸਿੰਘ